ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਆਂ, ਗਲੀ ਭੁੱਲ ਨਾ ਜਾਵੇ ਚੰਨ ਮੇਰਾ, ਹਾਏ ਨੀ ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਆਂ। ਇਹ ਉਸ ਵੇਲੇ ਦਾ ਮਸ਼ਹੂਰ ਗਾਣਾ ਹੈ ਜਦੋਂ ਇਸ ਇਲਾਕੇ ਵਿੱਚ ਬਿਜਲੀ ਨਹੀਂ ਸੀ ਹੁੰਦੀ। ਸ਼ਾਮ ਆਉਣ ਤੋਂ ਪਹਿਲਾਂ ਹੀ ਸਾਰੇ ਕੰਮ ਮੁਕਾ ਲਏ ਜਾਂਦੇ ਸਨ। ਸ਼ਾਮੋ ਸ਼ਾਮ ਲੋਕ ਘਰਾਂ ਨੂੰ ਚਲੇ ਜਾਂਦੇ ਅਤੇ ਘਰ ਵਿੱਚ ਰੌਸ਼ਨੀ ਕਰਨ ਲਈ ਦੀਵਾ ਜਾਂ ਬੱਤੀ ਬਾਲੀ ਜਾਂਦੀ ਸੀ। ਇਸ ਗਾਣੇ ਵਿੱਚ ਉਸ ਬੱਤੀ ਦਾ ਜ਼ਿਕਰ ਹੈ। ਸ਼ਾਮ ਨੂੰ ਹਨੇਰਾ ਹੋਣ ਤੋਂ ਪਹਿਲੇ ਬੱਤੀ ਬਾਲਣ ਦੀ ਤਿਆਰੀ ਕੀਤੀ ਜਾਂਦੀ ਸੀ। ਆਮ ਤੌਰ 'ਤੇ ਘਰ ਦੇ ਬਜ਼ੁਰਗ ਇਹ ਕੰਮ ਕਰਦੇ ਸਨ। ਸਭ ਤੋਂ ਪਹਿਲਾਂ ਬੱਤੀ ਜਾਂ ਲਾਲਟੈਨ ਦੇ ਸ਼ੀਸ਼ੇ ਨੂੰ ਬਾਹਰ ਕੱਢ ਕੇ ਕੱਪੜੇ ਨਾਲ ਸਾਫ਼ ਕਰਨਾ। ਥੱਲੇ ਵਾਲੇ ਹਿੱਸੇ ਜਿਹਨੂੰ ਕੁੱਪੀ ਆਖਿਆ ਜਾਂਦਾ ਸੀ, ਉਹਦੇ ਵਿੱਚ ਮਿੱਟੀ ਦਾ ਤੇਲ ਪਾਉਣਾ। ਫਿਰ ਲਾਲਟੈਨ ਦੀ ਬੱਤੀ ਜਿਹੜੀ ਤੇਲ ਵਿੱਚ ਡੁੱਬੀ ਹੁੰਦੀ ਸੀ, ਉਹਨੂੰ ਨੀਵਾਂ ਉੱਚਾ ਕਰਕੇ ਵੇਖਣਾ ਕਿ ਇੰਨੀ ਉੱਚੀ ਨਾ ਹੋਵੇ ਕਿ ਸ਼ੀਸ਼ਾ ਕਾਲਾ ਹੋ ਜਾਵੇ। ਫਿਰ ਮਾਚਿਸ ਦੀ ਤੀਲੀ ਨਾਲ ਬੱਤੀ ਬਾਲ ਕੇ ਉਹਨੂੰ ਉੱਚੀ ਜਗ੍ਹਾ ਟੰਗ ਦੇਣਾ ਜਾਂ ਬਨੇਰੇ 'ਤੇ ਰੱਖ ਕੇ ਘਰ 'ਚ ਰੌਸ਼ਨੀ ਕੀਤੀ ਜਾਂਦੀ ਸੀ। ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਆਂ, ਬੱਤੀ ਬਾਲ ਕੇ ਬਨੇਰੇ ਉੱਤੇ ਰੱਖਨੀਆਂ। ਬੱਤੀ ਦੀ ਰੌਸ਼ਨੀ ਵਿੱਚ ਸ਼ਾਮ ਦਾ ਖਾਣਾ ਖਾਇਆ ਜਾਂਦਾ ਅਤੇ ਬੱਚੇ ਪੜ੍ਹਾਈ ਲਿਖਾਈ ਵੀ ਕਰਦੇ ਸਨ। ਉਸ ਜ਼ਮਾਨੇ ਵਿੱਚ ਲੇਟ ਸੌਣ ਦਾ ਰਿਵਾਜ ਨਹੀਂ ਸੀ। ਰਾਤ ਹੁੰਦਿਆਂ ਹੀ ਲੋਕ ਸੌਂ ਜਾਂਦੇ। ਗਰਮੀ ਵਿੱਚ ਹੱਥ ਵਾਲੇ ਪੱਖੇ ਚੱਲਦੇ। ਫੁੱਟ ਚੂੜੀਆਂ ਮੈਂ ਚੰਨ ਲਈ ਰੱਖੀਆਂ, ਦੁੱਧ ਨੂੰ ਬਾਲ ਕੇ ਤੇ ਚੱਲਨੀਆਂ ਪੱਖੀਆਂ, ਦੁੱਧ ਨੂੰ ਬਾਲ ਕੇ ਤੇ ਚੱਲਨੀਆਂ ਪੱਖੀਆਂ। ਇਹਨਾਂ ਪੱਖਿਆਂ ਨੂੰ ਸ਼ੀਸ਼ਿਆਂ ਨਾਲ ਵੀ ਸਜਾਇਆ ਜਾਂਦਾ ਸੀ। ਸ਼ਾਦੀ ਵਿਆਹ ਦੇ ਮੌਕੇ 'ਤੇ ਜਹੇਜ਼ ਵਿੱਚ ਸ਼ੀਸ਼ਿਆਂ ਵਾਲੇ ਪੱਖੇ ਵੀ ਸ਼ਾਮਲ ਹੁੰਦੇ ਸਨ। ਸ਼ੀਸ਼ਿਆਂ ਵਾਲੀ ਚੱਲਾਂ, ਪੱਖੀ ਸ਼ੀਸ਼ਿਆਂ ਵਾਲੀ ਬਣ ਕੇ ਹੀਰ ਸਿਆਲਣ ਚੱਲਾਂ। ਲਾਲਟੈਨ ਘਰਾਂ ਵਿੱਚ ਕੰਮ ਆਉਂਦੀ ਅਤੇ ਬਾਹਰ ਦੁਕਾਨਾਂ 'ਤੇ ਜਾਂ ਮੇਲਿਆਂ ਠੇਲਿਆਂ 'ਤੇ ਗੈਸ ਇਸਤੇਮਾਲ ਹੁੰਦੇ ਸਨ। ਇਹ ਵੀ ਮਿੱਟੀ ਦੇ ਤੇਲ ਨਾਲ ਬਲਦੇ ਸਨ ਅਤੇ ਇਹਨਾਂ ਦੀ ਰੌਸ਼ਨੀ ਜ਼ਿਆਦਾ ਹੁੰਦੀ ਸੀ। ਸਟਰੀਟ ਲਾਈਟ ਵਾਸਤੇ ਚੌਕ ਵਿੱਚ ਲੈਂਪ ਬਾਲੇ ਜਾਂਦੇ ਸਨ। ਕਮੇਟੀ ਦਾ ਮੁਲਾਜ਼ਮ ਰੋਜ਼ਾਨਾ ਸ਼ਾਮ ਨੂੰ ਇਹਨਾਂ ਵਿੱਚ ਮਿੱਟੀ ਦਾ ਤੇਲ ਪਾ ਕੇ ਇਹਨਾਂ ਨੂੰ ਬਾਲ ਜਾਂਦਾ ਸੀ। ਬਿਜਲੀ ਨਾ ਹੋਣ ਪਾਰੋਂ ਗਰਮੀ ਵਿੱਚ ਪੱਖੇ ਜਾਂ ਏਸੀ ਨਹੀਂ ਸਨ। ਸਰਦੀਆਂ ਵਿੱਚ ਹੀਟਰ ਨਹੀਂ ਹੁੰਦੇ ਸਨ, ਪਰ ਕੋਈ ਪਰੇਸ਼ਾਨੀ ਨਹੀਂ ਸੀ। ਹਰ ਘਰ ਵਿੱਚ ਸਕੂਨ ਸੀ। ਅੱਜ ਕੱਲ੍ਹ ਤਾਂ ਥੋੜ੍ਹੀ ਦੇਰ ਬਿਜਲੀ ਚਲੀ ਜਾਵੇ ਤਾਂ ਸਾਰੇ ਕੰਮ ਹੀ ਰੁਕ ਜਾਂਦੇ ਨੇ। ਸਾਨੂੰ ਸੋਚਣਾ ਚਾਹੀਦਾ ਕਿ ਸਹੂਲਤਾਂ ਦੇ ਨਾਂ 'ਤੇ ਅਸਾਂ ਤਰੱਕੀ ਕੀਤੀ ਹੈ ਜਾਂ ਆਪਣਾ ਸੁੱਖ ਚੈਨ ਬਰਬਾਦ ਕਰ ਲਿਆ।